ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਸਾਡੇ ਘਰ ਦਾ ਵੈਦ ਚੈਨਲ ਤੇ। ਦੋਸਤੋ, ਅੱਜ ਅਸੀਂ ਅੱਖਾਂ ਨਾਲ ਜੁੜੀਆਂ ਕੁਝ ਸਮੱਸਿਆਵਾਂ ਅਤੇ ਉਹਨਾਂ ਦੇ ਘਰੇਲੂ ਉਪਾਅ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਚੈਨਲ ਘਰ ਦਾ ਵੈਦ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਿਹਤ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ। ਜੇ ਤੁਸੀਂ ਅਣਜਾਣੇ ਵਿੱਚ ਆਪਣੇ ਸਰੀਰ ਨਾਲ ਕੋਈ ਅਜਿਹੀ ਗਲਤੀ ਕਰਦੇ ਹੋ ਜੋ ਤੁਹਾਡੇ ਸਰੀਰ ਲਈ ਬਿਲਕੁਲ ਵੀ ਚੰਗੀ ਨਹੀਂ ਹੈ ਤਾਂ ਇਹ ਤੁਹਾਡੇ ਲਈ ਬਹੁਤ ਹਾਨੀਕਾਰਕ ਹੈ। ਪਰ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਤੁਸੀਂ ਕਈ ਵਾਰ ਅਜਿਹੀਆਂ ਗਲਤੀਆਂ ਕਰਦੇ ਹੋ ਜਿਸ ਦੇ ਨਤੀਜੇ ਵਜੋਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਸੀਂ ਹਮੇਸ਼ਾ ਆਪਣੀ ਛੋਟੀ ਤੋਂ ਛੋਟੀ ਗਲਤੀਆਂ ਕਾਰਨ ਪਰੇਸ਼ਾਨ ਰਹਿੰਦੇ ਹੋ ਕਿਉਂਕਿ ਤੁਸੀਂ ਨਹੀਂ ਸਮਝਦੇ ਕਿ ਤੁਸੀਂ ਕਿਹੜੀ ਗਲਤੀ ਕੀਤੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਹਰ ਰੋਜ਼ ਆਪਣੀਆਂ ਅੱਖਾਂ ਨਾਲ ਕਿਹੜੀ ਗਲਤੀ ਕਰਦੇ ਹੋ ਜੋ ਤੁਹਾਨੂੰ ਨਹੀਂ ਕਰਨੀ ਚਾਹੀਦੀ। ਅੱਜ ਅਸੀਂ ਤੁਹਾਨੂੰ ਤੁਹਾਡੀਆਂ ਅੱਖਾਂ ਬਾਰੇ ਦੱਸਾਂਗੇ, ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ, ਤੁਹਾਡਾ ਕਿਹੜਾ ਕੰਮ ਤੁਹਾਡੀਆਂ ਅੱਖਾਂ ਲਈ ਬਹੁਤ ਹਾਨੀਕਾਰਕ ਹੈ। ਅੱਜ ਅਸੀਂ ਤੁਹਾਨੂੰ ਇਸ ਵਿੱਚ ਵਿਸਤਾਰ ਬਾਰੇ ਦੱਸਾਂਗੇ। ਇਸ ਲਈ ਹੁਣ ਆਓ ਉਹਨਾਂ ਮਹੱਤਵਪੂਰਨ ਚੀਜ਼ਾਂ ਤੇ ਇੱਕ ਨਜ਼ਰ ਮਾਰੀਏ ਜੋ ਗਲਤੀਆਂ ਤੁਸੀਂ ਰੋਜ਼ ਕਰਦੇ ਹੋ। ਜਦੋਂ ਤੁਸੀਂ ਰਾਤ ਨੂੰ ਮੋਬਾਈਲ ਚਲਾਉਂਦੇ ਹੋ ਤਾਂ ਤੁਹਾਡੀਆਂ ਅੱਖਾਂ ਬਿਨਾਂ ਚਾਹਿਆਂ ਵੀ ਮੋਬਾਈਲ ਦੀ ਸਕਰੀਨ ਤੇ ਟਿਕੀਆਂ ਰਹਿੰਦੀਆਂ ਹਨ ਅਤੇ ਆਪਣੀ ਜ਼ਰੂਰਤ ਅਨੁਸਾਰ ਬਾਰ-ਬਾਰ ਝਪਕਦੀਆਂ ਵੀ ਨਹੀਂ ਹਨ। ਇਸ ਦੇ ਨਤੀਜੇ ਵਜੋਂ ਕਈ ਵਾਰ ਤੁਹਾਡੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਫਿਰ ਵੀ ਤੁਸੀਂ ਆਪਣੀਆਂ ਅੱਖਾਂ ਨਾਲ ਗਲਤੀਆਂ ਕਰ ਰਹੇ ਹੋ ਕਿਉਂਕਿ ਜਦੋਂ ਅੱਖਾਂ ਵਿੱਚ ਪਾਣੀ ਆਉਂਦਾ ਹੈ ਤੁਸੀਂ ਆਪਣੇ ਹੱਥਾਂ ਜਾਂ ਨਰਮ ਕੱਪੜੇ ਨਾਲ ਪਾਣੀ ਨੂੰ ਪੂੰਝਦੇ ਹੋ। ਫਿਰ ਤੁਸੀਂ ਉਹੀ ਕੰਮ ਕਰਨਾ ਸ਼ੁਰੂ ਕਰਦੇ ਹੋ ਜੋ ਤੁਸੀਂ ਅੱਖਾਂ ਵਿੱਚ ਪਾਣੀ ਆਉਣ ਤੋਂ ਪਹਿਲਾਂ ਕਰ ਰਹੇ ਸੀ। ਤੁਸੀਂ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਦੀ ਪਰਵਾਹ ਨਹੀਂ ਕਰਦੇ, ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ ਜਾਂ ਟੀਵੀ ਤੁਹਾਡੀਆਂ ਅੱਖਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ? ਇਹ ਕਿਸੇ ਕਿਸਮ ਦਾ ਨੁਕਸਾਨ ਕਰਦਾ ਹੈ। ਜਦੋਂ ਤੁਸੀਂ ਰਾਤ ਨੂੰ ਮੋਬਾਈਲ ਵਿੱਚ ਵੇਖਦੇ ਰਹਿੰਦੇ ਹੋ ਤਾਂ ਸਕਰੀਨ ਤੋਂ ਨਿਕਲਣ ਵਾਲੀ ਰੋਸ਼ਨੀ ਸਿੱਧਾ ਤੁਹਾਡੀ ਅੱਖਾਂ ਦੇ ਲੈਂਸ ਤੇ ਆਉਂਦੀ ਹੈ ਜੋ ਤੁਹਾਡੀਆਂ ਅੱਖਾਂ ਵਿੱਚ ਰੋਸ਼ਨੀ ਪਹੁੰਚਾਉਣ ਵਾਲੀਆਂ ਧਮਨੀਆਂ ਨੂੰ ਨੁਕਸਾਨ ਪਹੁੰਚਾਉਂਦੀ ਰਹਿੰਦੀ ਹੈ। ਇਸ ਦੇ ਕਾਰਨ ਤੁਹਾਡੀਆਂ ਅੱਖਾਂ ਦੀ ਦੇਖਣ ਦੀ ਸਮਰੱਥਾ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਤੁਹਾਡੀ ਨਜ਼ਰ ਹੌਲੀ-ਹੌਲੀ ਘਟਦੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਹਾਡੀ ਨਜ਼ਰ ਪਹਿਲਾਂ ਨਾਲੋਂ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਤੁਸੀਂ ਚਾਰੇ ਪਾਸੇ ਹਲਕਾ ਧੂੰਆਂ ਵੇਖਦੇ ਹੋ। ਇਸ ਲਈ ਜਦੋਂ ਵੀ ਤੁਸੀਂ ਮੋਬਾਈਲ, ਲੈਪਟਾਪ ਜਾਂ ਟੀਵੀ ਦੇਖਦੇ ਹੋ, ਯਾਦ ਰੱਖੋ ਕਿ ਸਮੇਂ ਦੇ ਨਾਲ-ਨਾਲ ਆਪਣੀ ਨਰਮ ਅੱਖਾਂ ਦਾ ਧਿਆਨ ਵੀ ਰੱਖੋ। ਇਹ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਫਿਰ ਸੁਰੱਖਿਆ ਦੇ ਐਨਕਾਂ ਦੀ ਵਰਤੋਂ ਕਰੋ। ਸਮੇਂ-ਸਮੇਂ ਤੇ ਇਸ ਤੋਂ ਆਪਣੀਆਂ ਅੱਖਾਂ ਨੂੰ ਹਟਾ ਕੇ ਅੱਖਾਂ ਦੀ ਦੇਖਭਾਲ ਕਰੋ। ਨਾਲ ਹੀ ਸਿਗਰਟ ਤੋਂ ਪਰਹੇਜ਼ ਕਰੋ ਕਿਉਂਕਿ ਸਿਗਰਟ ਨੋਸ਼ੀ ਦਾ ਤੁਹਾਡੀਆਂ ਅੱਖਾਂ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਬਿਲਕੁਲ ਵੀ ਸਿਗਰਟ ਨਾ ਪੀਓ। ਜੇ ਲੰਮੇ ਸਮੇਂ ਤੋਂ ਕੰਪਿਊਟਰ ਤੇ ਕੰਮ ਕਰਦੇ ਸਮੇਂ ਜਾਂ ਕਿਤਾਬ, ਟੀਵੀ ਦੇਖਦੇ ਹੋਏ ਤੁਹਾਡੀਆਂ ਅੱਖਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਨਜ਼ਰ ਕਮਜ਼ੋਰ ਹੋਣ ਦੇ ਕਾਰਨ ਤੁਹਾਡੀਆਂ ਅੱਖਾਂ ਉੱਤੇ ਐਨਕਾਂ ਲੱਗ ਜਾਂਦੀਆਂ ਹਨ। ਪਰ ਕੁਝ ਲੋਕ ਪਹਿਲਾਂ ਹੀ ਐਨਕਾਂ ਪਾ ਰਹੇ ਹਨ। ਉਹਨਾਂ ਨੂੰ ਬਰਾਬਰ ਮਾਤਰਾ ਵਿੱਚ ਨਿੰਬੂ ਅਤੇ ਗੁਲਾਬ ਜਲ ਮਿਲਾ ਕੇ ਅਤੇ ਅੱਖਾਂ ਵਿੱਚ 1-1 ਘੰਟੇ ਦੇ ਅੰਤਰਾਲ ਨਾਲ ਪਾਉਣ ਨਾਲ ਅੱਖਾਂ ਵਿੱਚ ਠੰਡਕ ਮਿਲਦੀ ਹੈ। ਅੱਖਾਂ ਦੀ ਰੋਸ਼ਨੀ ਸੁਧਾਰਨ ਅਤੇ ਐਨਕਾਂ ਨੂੰ ਹਟਾਉਣ ਦੇ ਘਰੇਲੂ ਉਪਾਅ। ਆਂਵਲੇ ਦਾ ਪਾਣੀ। ਆਂਵਲੇ ਦਾ ਪਾਣੀ ਅੱਖਾਂ ਨੂੰ ਧੋਣਾ ਜਾਂ ਗੁਲਾਬ ਜਲ ਮਿਲਾਉਣਾ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ। ਬਦਾਮ ਹਰ ਤਰ੍ਹਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਜਿਵੇਂ ਕਿ ਪਾਣੀ ਡਿੱਗਣਾ, ਅੱਖਾਂ ਦੀ ਕਮਜ਼ੋਰੀ ਆਦਿ ਦੇ ਮਾਮਲੇ ਵਿੱਚ ਰਾਤ ਨੂੰ 7-8 ਬੂੰਦਾਂ ਭਿਉਂ ਕੇ ਅਤੇ ਸਵੇਰੇ ਇਸ ਨੂੰ ਪੀਸ ਕੇ ਪਾਣੀ ਵਿੱਚ ਮਿਲਾ ਕੇ ਪੀਓ। ਗਾਂ ਦਾ ਘਿਓ। ਹਲਕੇ ਹੱਥਾਂ ਦੀ ਮਦਦ ਨਾਲ ਰੋਜ਼ਾਨਾ ਗਾਂ ਦੇ ਘਿਓ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਹੁੰਦਾ ਹੈ। ਤਾਂਬੇ ਵਿੱਚ ਪਾਣੀ। 1 ਲੀਟਰ ਪਾਣੀ ਨੂੰ ਤਾਂਬੇ ਦੇ ਜੱਗ ਵਿੱਚ ਰਾਤ ਭਰ ਕੇ ਰੱਖੋ ਅਤੇ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਪੀਓ। ਤਾਂਬੇ ਵਿੱਚ ਰੱਖਿਆ ਪਾਣੀ ਸਰੀਰ, ਖਾਸ ਕਰਕੇ ਅੱਖਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਆਂਵਲੇ ਦਾ ਮੁਰੱਬਾ। ਦਿਨ ਵਿੱਚ 2 ਵਾਰ ਆਂਵਲੇ ਦਾ ਮੁਰੱਬਾ ਖਾਓ। ਇਹ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਬਹੁਤ ਮਦਦ ਕਰੇਗਾ। ਸੌਂਫ, ਬਦਾਮ ਅਤੇ ਖੰਡ। 1 ਚਮਚ ਸੌਂਫ, 2 ਬਦਾਮ ਅਤੇ ਅੱਧਾ ਚਮਚ ਮਿਸ਼ਰੀ ਨੂੰ ਪੀਸ ਲਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ 1 ਗਲਾਸ ਦੁੱਧ ਦੇ ਨਾਲ ਰੋਜ਼ਾਨਾ ਲਓ। ਜੀਰਾ, ਘੀ ਅਤੇ ਮਿਸ਼ਰੀ। ਜੀਰੇ ਅਤੇ ਖੰਡ ਦੀ ਮਿਸ਼ਰੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਰੋਜ਼ਾਨਾ 1 ਚਮਚ ਘਿਓ ਦੇ ਨਾਲ ਖਾਓ। ਕੇਲਾ, ਗੰਨਾ ਖਾਣਾ ਅੱਖਾਂ ਦੇ ਲਈ ਵੀ ਲਾਭਕਾਰੀ ਹੈ। ਗੰਨੇ ਦਾ ਰਸ ਪੀਓ। 1 ਗਲਾਸ ਪਾਣੀ ਵਿੱਚ ਨਿੰਬੂ ਪੀਣ ਨਾਲ ਜੀਵਨ ਭਰ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ। ਧਨੀਆ। 1 ਹਿੱਸਾ ਖੰਡ ਨੂੰ 3 ਹਿੱਸੇ ਧਨੀਏ ਵਿੱਚ ਮਿਲਾਓ। ਦੋਹਾਂ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਪਾਣੀ ਵਿੱਚ ਗਰਮ ਕਰੋ ਅਤੇ ਇਸ ਨੂੰ 1 ਘੰਟੇ ਲਈ ਕਵਰ ਕਰਕੇ ਰੱਖੋ। ਫਿਰ ਇਸ ਮਿਸ਼ਰਣ ਨੂੰ ਇੱਕ ਸਾਫ਼ ਸੂਤੀ ਕੱਪੜਾ ਲੈ ਕੇ ਫਿਲਟਰ ਕਰੋ ਅਤੇ ਇਸ ਨੂੰ ਅੱਖਾਂ ਵਿੱਚ ਆਈ ਡ੍ਰੌਪਸ ਦੇ ਰੂਪ ਵਿੱਚ ਵਰਤੋਂ ਕਰੋ। ਸਰੋਂ ਦਾ ਤੇਲ। ਪੈਰਾਂ ਦੀ ਤਲੀਆਂ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰਕੇ ਸੌਂਵੋ। ਸਵੇਰੇ ਹਰੀ ਘਾਹ ਤੇ ਨੰਗੇ ਪੈਰੀਂ ਸੈਰ ਕਰੋ ਅਤੇ ਨਿਯਮਿਤ ਤੌਰ ਤੇ ਲੋਮ-ਵਿਲੋਮ ਪ੍ਰਾਣਾਯਾਮ ਕਰੋ ਅਤੇ ਜਿਸ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ। ਅੰਗੂਰ।
ਬਕਾਇਦਾ ਅੰਗੂਰ ਖਾਓ। ਅੰਗੂਰ ਦਾ ਸੇਵਨ ਰਾਤ ਨੂੰ ਦੇਖਣ ਦੀ ਸਮਰੱਥਾ ਨੂੰ ਵਧਾਉਂਦਾ ਹੈ। ਅਖਰੋਟ ਦਾ ਤੇਲ। ਅੱਖਾਂ ਤੋਂ ਐਨਕਾਂ ਨੂੰ ਹਟਾਉਣ ਲਈ ਅਖਰੋਟ ਦੇ ਤੇਲ ਨੂੰ ਆਪਣੀਆਂ ਅੱਖਾਂ ਦੇ ਆਲੇ ਦੁਆਲੇ ਮਸਾਜ ਕਰੋ। ਇਹ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਦਾ ਹੈ ਅਤੇ ਅੱਖਾਂ ਨੂੰ ਐਨਕਾਂ ਤੋਂ ਵੀ ਬਚਾਉਂਦਾ ਹੈ। ਇਹ ਇੱਕ ਬਹੁਤ ਹੀ ਸਧਾਰਨ ਪੱਕਾ ਇਲਾਜ ਹੈ। ਸੋਣਾ। ਆਧੁਨਿਕ ਜੀਵਨ ਸ਼ੈਲੀ ਵਿੱਚ ਨੀਂਦ ਦੀ ਸਮੱਸਿਆ ਬਹੁਤ ਆਮ ਹੈ। ਜੇਕਰ ਤੁਹਾਨੂੰ ਲੋੜੀਂਦੀ ਨੀਂਦ ਨਹੀਂ ਆਉਂਦੀ ਤਾਂ ਇਸ ਦਾ ਅਸਰ ਤੁਹਾਡੀਆਂ ਅੱਖਾਂ ਤੇ ਵੀ ਪਵੇਗਾ, ਜਿਸ ਦੇ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣਗੇ। ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਘੱਟ ਹੋ ਜਾਵੇਗੀ। ਇਸ ਲਈ ਦਿਨ ਵਿੱਚ 7 ਤੋਂ 9 ਘੰਟੇ ਦੀ ਨੀਂਦ ਬਹੁਤ ਮਹੱਤਵਪੂਰਨ ਹੈ। ਅੱਖਾਂ ਨੂੰ ਗੋਲ ਘੁਮਾਓ। ਆਪਣੀਆਂ ਅੱਖਾਂ ਨੂੰ ਕੁਝ ਸਕਿੰਟਾਂ ਲਈ ਘੜੀ ਦੀ ਦਿਸ਼ਾ ਵਿੱਚ ਘੁਮਾਓ ਅਤੇ ਫਿਰ ਕੁਝ ਸਕਿੰਟਾਂ ਲਈ ਘੜੀ ਦੇ ਉਲਟ ਦਿਸ਼ਾ ਵਿੱਚ ਅਤੇ ਇਹਨਾਂ ਨੂੰ 4 ਜਾਂ 5 ਵਾਰ ਦੁਹਰਾਓ। ਮੂੰਹ ਦੀ ਲਾਰ। ਸਵੇਰੇ ਬਿਨਾਂ ਕੁਰਲੀ ਕੀਤੇ ਮੂੰਹ ਦੀ ਲਾਰ ਨੂੰ ਅੱਖਾਂ ਵਿੱਚ ਕਾਜਲ ਵਾਂਗ ਲਗਾਓ। ਲਗਾਤਾਰ 6 ਮਹੀਨੇ ਕਰਨ ਤੋਂ ਬਾਅਦ ਐਨਕਾਂ ਦਾ ਨੰਬਰ ਘਟ ਜਾਂਦਾ ਹੈ। ਦੋਸਤੋ, ਜੇਕਰ ਤੁਹਾਨੂੰ ਇਹ ਉਪਾਅ ਵਧੀਆ ਲੱਗੇ ਹੋਣ ਤਾਂ ਸਾਡੇ ਚੈਨਲ ਘਰ ਦਾ ਵੈਦ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਦੋਸਤੋ।